असलामुअलैकुम दोस्तों, मैं पिंड आया ਵਾ ਤੇ ਇੱਥੇ ਲੰਬੜਦਾਰ ਸਾਹਿਬ ਨੂੰ ਪਤਾ ਚੱਲਿਆ ਕਿ ਡਾਕਟਰ ਸਾਹਿਬ ਆਏ ਨੇ ਪਿੰਡ ਦੇ ਮੇਰੇ ਕੋਲ ਆਏ ਨੇ। ਇਹਨਾਂ ਨੂੰ ਕੁਝ ਤਹਫੁਜ਼ਾਤ ਸੀ, ਇਹ ਮੈਨੂੰ ਦੱਸਣਾ ਚਾਹੁੰਦੇ ਆ ਤੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਆ। ਦੱਸੋ ਜੀ ਸਰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਯਾਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਪਿਓ ਦਾਦੇ ਤੋਂ ਮੁਸਲਿਮ ਲੀਗ ਨੂੰ ਵੋਟ ਦੇ ਰਹੇ ਸੀਗੇ। ਚਲੋ ਖਾਣ ਪੀਣ ਦੀ ਮਹਿੰਗਾਈ ਕਰਦੇ ਸੀ, ਤੇਲ ਦੀ ਗੁਜ਼ਾਰਾ ਉਹ ਜਿੱਦਾਂ ਵੀ ਹੋਈ ਜਾਂਦਾ ਸੀ। ਅਸੀਂ ਹੁਣ ਸਿਗਰਟ ਪੀਂਦੇ ਸੀਗੇ, ਉਹ ਸਿਗਰਟ ਇਕੱਠੀ ਡਬਲ ਕਰਤੀ, ਜਿਹੜੀ 110 ਦੀ ਡੱਬੀ ਸੀ ਉਹ 220 ਦੀ ਹੋ ਗਈ। ਅਸੀਂ ਸਿਗਰਟ ਬਾਹਰੋਂ ਹੁਣ ਇੰਨਾ ਕੁ ਮਜਬੂਰ ਹੋ ਗਿਆ, ਇੰਨਾ ਕੁ ਗੁੱਸਾ ਆ ਗਿਆ ਸਾਡੇ ਦਿਲ ਦੇ ਵਿੱਚ ਕਿ ਨਫ਼ਰਤ ਹੋ ਗਈ ਮੁਸਲਿਮ ਲੀਗ ਤੋਂ। ਇਹ ਸਿਗਰਟ ਡਬਲ ਮਹਿੰਗੀ, ਚਲੋ 10 ਰੁਪਏ ਵਧਾ ਦਿੰਦੇ, 20 ਵਧਾ ਦਿੰਦੇ, ਜਿਵੇਂ ਪੈਟਰੋਲ ਵਧਾਉਂਦੇ ਸੀ 40 ਵਧਾ ਦਿੰਦੇ, ਉਹ ਇਕੱਠਾ ਹੀ 110 ਰੁਪਏ ਭੈਣ ਇੱਕ ਡੱਬੀ ਪਿੱਛੇ ਵਧਾ ਦਿੰਦੇ। ਸਰ ਤੁਹਾਡੇ ਤਹਫੁਜ਼ਾਤ ਅਸੀਂ ਸਮਝ ਗਏ ਆ, ਮੈਂ ਸਮਝ ਗਿਆ। ਕਿਹਨੂੰ ਵੋਟ ਪਾਉਂਗੇ? ਇਮਰਾਨ ਖਾਨ ਨੂੰ? ਯਾਰ ਮਜਬੂਰੀ ਆ ਹੁਣ ਉਹਨੂੰ ਪਾਉਣੀ। ਇਮਰਾਨ ਖਾਨ ਜਿੰਦਾਬਾਦ ਆ ਇਸ ਵਾਸਤੇ ਇਮਰਾਨ ਖਾਨ ਜਿੰਦਾਬਾਦ। ਅੱਛਾ, ਤੁਸੀਂ ਇਹ ਜਾਣਦੇ ਹੋ ਕਿ ਇਮਰਾਨ ਖਾਨ ਜਦੋਂ ਆਵੇ ਇਹ ਸਿਗਰਟ ਤੇ ਜਿਹੜੇ ਟੈਕਸ ਲੱਗੇ ਆ ਰੇਟ ਦੁਬਾਰਾ ਉਹ ਪਹਿਲੇ ਵਾਲੇ ਰੇਟ ਹੋ ਜਾਣੇ ਚਾਹੀਦੇ। ਤਾਂ ਕਿਸਾਨ ਨੇ ਵੀ ਪੀਣਾ, ਗਰੀਬ ਆਵਾਮ ਨੇ ਵੀ ਪੀਣਾ, ਮਜ਼ਦੂਰ ਨੇ ਵੀ ਪੀਣਾ, ਕੰਮ ਕਰਦਾ ਥੱਕਦਾ ਤੇ ਸਿਗਰਟ ਪੀ ਲੈਂਦਾ। ਹਾਂਜੀ, ਇਹ ਨਾਰਮਲ ਬੜੀ ਗੁੰਜਾਇਸ਼ ਹੈ। ਡਬਲ ਕਰਦਾ। ਇਹ ਤਾਰੀਖ ਦੇ ਵਿੱਚ ਇਹੀ ਚੀਜ਼ਾਂ ਲਿਖੀਆਂ ਜਾਂਦੀਆਂ ਵਾ ਕਿ ਜਿਹੜੀਆਂ ਦੇਖੋ ਇੱਕ ਚੀਜ਼ ਡਬਲ, ਅੱਜ ਤਾਈਂ ਕੋਈ ਚੀਜ਼ ਡਬਲ ਹੋਈ ਹੈ, ਇਹ ਤਾਰੀਖ ਦੇ ਵਿੱਚ ਲਿਖੀ ਜਾਣੀ ਹੈ ਕਿ ਡਬਲ ਸਿਗਰਟ ਕਰ ਦਿੱਤੀ ਸੀ। ਅੱਛਾ, ਸਾਡੇ ਸਾਰੀ ਗੱਲ ਤੁਹਾਡੀ ਠੀਕ ਹੈ। ਸਿਗਰਟ ਦੇ ਇਲਾਵਾ ਵੀ ਚਾਹ ਪਾਣੀ ਪੱਤੀ ਇਹਨਾਂ ਦੇ ਰੇਟ ਵੀ ਬਹੁਤ ਵੱਧ ਗਏ। ਬਹੁਤ ਵਧੇ, ਉਹ ਤਾਂ ਸਾਰਿਆਂ ਨੂੰ ਪਤਾ ਨਾ ਵਧੇ ਆ, ਉਹ ਕਿਸੇ ਮਜਬੂਰੀ ਦੀ ਵਜ੍ਹਾ ਨਾਲ ਵਧੇ। ਫਿਰ ਵੀ ਅਸੀਂ ਮੁਸਲਿਮ ਲੀਗ ਨੂੰ ਕਹਿੰਦੇ ਆ ਵੀ ਚਲੋ ਉਹਨਾਂ ਦੀ ਕੋਈ ਮਜਬੂਰੀ ਸੀ, ਵਧੇ ਆ ਕੋਈ। ਲੇਕਿਨ ਇਹ ਵੀ ਵੱਧ ਗਈ। ਤੁਸੀਂ ਕਹਿੰਦੇ ਹੋ ਕਿ 5 ਦੀ ਇੱਕ ਸਿਗਰਟ ਜਿਹੜਾ ਬੰਦਾ ਦਿਹਾੜੀ 'ਚ 1-2 ਪੀਂਦਾ ਸੀ, ਉਹ 5 ਵਾਲੀ ਸਿਗਰਟ 30 ਦੀ ਹੋ ਗਈ ਹੈ। ਤੁਹਾਨੂੰ ਇਹ ਦੁੱਖ ਆ? ਹੁਣ 30 ਵਾਲੀ ਡੱਬੀ 130 ਦੀ ਹੋ ਗਈ ਆ। ਇਹ ਤਾਰੀਖ ਦੇ ਵਿੱਚ ਲਫ਼ਜ਼ ਲਿਖਣ ਵਾਲੇ ਆ, ਜਿਹੜਾ ਤਾਰੀਖਦਾਨ ਆ ਨਾ, ਇਹ ਉਹ ਸੁਨਹਿਰੀ ਲਫ਼ਜ਼ਾਂ ਦੇ ਨਾਲ ਇਹ ਲਿਖੇ ਕਿ ਵਾਕਈ ਆ ਇਦਾਂ ਹੋਇਆ। ਅਸੀਂ ਇਮਰਾਨ ਖਾਨ ਦੇ ਖਿਲਾਫ ਸੀਗੇ, ਮੇਰੇ ਪਿਓ ਦਾਦੇ ਤੋਂ। ਅਸੀਂ ਪਹਿਲੇ ਪੀਪਲ ਪਾਰਟੀ ਦੇ ਖਿਲਾਫ ਸੀ ਕਿ ਇਮਰਾਨ ਖਾਨ ਆ ਗਿਆ, ਅਸੀਂ ਮੁਸਲਿਮ ਲੀਗ ਦੇ ਹੀ ਸੀਗੇ। ਲੇਕਿਨ ਆਹ ਚੀਜ਼ਾਂ ਦੇਖ ਕੇ ਬਾਹਰ ਆਵਾਮ ਨੂੰ, ਗਰੀਬਾਂ ਨੂੰ, ਮੈਂ ਖੁਦ ਨੰਬਰਦਾਰ ਹੋ ਕੇ ਮੈਂ ਸਿਗਰਟ 110 ਵਾਲੀ ਪੀਂਦਾ ਸੀ, ਉਹ 220 ਰੁਪਈਆਂ ਦੀ ਹੋ ਗਈ। ਮੈਂ ਨਹੀਂ ਪੀ ਸਕਦਾ ਹੁਣ। ਨੰਬਰਦਾਰ ਸਾਹਿਬ, ਤੁਹਾਡੀ ਗੱਲ ਸਾਨੂੰ ਸਮਝ ਆ ਗਈ ਆ। ਅਸੀਂ ਕੋਸ਼ਿਸ਼ ਕਰਾਂਗੇ ਆਵਾਮ ਇਹ ਗੱਲ ਜਿਹੜੀ ਹੈ ਨਾ ਇਮਰਾਨ ਖਾਨ ਤੱਕ ਵੀ ਪਹੁੰਚਾਵੇ ਤੇ ਸਾਰੀ ਸਿਗਰਟ ਯੂਨੀਅਨ ਤੱਕ ਵੀ ਪਹੁੰਚੇ ਕਿ ਅੱਜ ਤੋਂ ਬਾਅਦ ਵੋਟ ਜਿਹੜਾ ਵਾ ਇਮਰਾਨ ਖਾਨ ਨੂੰ ਦੇਵਾਂਗੇ, ਲੇਕਿਨ ਸਿਗਰਟਾਂ ਘੱਟ ਹੋਣੀਆਂ ਚਾਹੀਦੀਆਂ। ਇਮਰਾਨ ਖਾਨ ਨੂੰ ਮੇਰਾ ਨਹੀਂ ਵੋਟ ਜਾਏਗਾ। ਸਾਡੀ ਜਿੰਨੀ ਮੇਰੀ ਆਬਾਦੀ ਆ ਨਾ, ਮੈਂ ਨੰਬਰਦਾਰ ਆ, ਜਿੰਨੀ ਮੇਰੀ ਆਬਾਦੀ ਆ ਨਾ ਸਾਰੀ ਸਿਗਰਟ ਦੀ ਵਜ੍ਹਾ ਦੇ ਨਾਲ। ਜਿਹੜਾ ਬੰਦਾ ਸਿਗਰਟ ਪੀਂਦਾ ਉਹ ਵੋਟ ਮੁਸਲਿਮ ਲੀਗ ਨੂੰ ਨਹੀਂ ਪਾਏਗਾ, ਜਿਹੜਾ ਬੰਦਾ ਸਿਗਰਟ ਪੀਂਦਾ। ਜ਼ਿੰਦਾਬਾਦ। ਬਹੁਤ ਸ਼ੁਕਰੀਆ ਤੁਹਾਡਾ ਸਰ, ਅੱਛਾ ਲੱਗਾ ਤੁਹਾਡੇ ਨਾਲ ਮਿਲ ਕੇ। ਦੇਖ ਲਓ ਆਵਾਮ ਬਹੁਤ ਤੰਗ ਆ ਗੰਨਿਆਂ ਤੋਂ।